ਸੰਬੰਧ ਵਿੱਚ ਜਿਹੜੇ ਸਾਬਕਾ ਸਪੀਕਰ ਆ ਨਿਊਟ ਗਿੰਗਰਿਚ ਜੋ ਰਿਪਬਲਿਕਨ ਰਹੇ ਹੈਗੇ ਜਾਰਜੀਆ ਤੋਂ, ਉਹਨਾਂ ਨੇ ਇਹ ਕਿਹਾ ਆ ਵੀ ਖਾਸ ਕਰਕੇ ਇਮੀਗ੍ਰੇਸ਼ਨ ਦੇ ਮਾਮਲੇ ਦੇ ਉੱਤੇ ਕਹਿੰਦੇ ਵੀ ਨੈਸ਼ਨਲ ਕਨਵਰਸੇਸ਼ਨ ਹੋਣੀ ਚਾਹੀਦੀ ਆ, ਪੂਰੇ ਅਮਰੀਕਾ ਦੇ ਵਿੱਚ ਗੱਲਬਾਤ ਹੋਣੀ ਚਾਹੀਦੀ ਆ। ਬਹੁਤ ਸਾਰੇ ਇਮੀਗ੍ਰੈਂਟਸ ਇਸ ਮੁਲਕ ਦੇ ਵਿੱਚ ਇਲੀਗਲੀ ਰਹਿ ਰਹੇ ਆ, ਜਿਹੜੇ ਕਿ ਲਾ ਨੂੰ ਅਵੇ ਕਰ ਰਹੇ ਆ, ਕੋਈ 10 ਸਾਲਾਂ ਤੋਂ, ਕੋਈ 20 ਸਾਲਾਂ ਤੋਂ। ਤੇ ਸਾਡੇ ਉਹ ਗੁੱਡ ਨੇਬਰ ਹੈਗੇ ਆ, ਪੇ ਕਰਦੇ ਆ ਟੈਕਸਸ, ਉਹਨਾਂ ਦੇ ਬੱਚੇ ਇੱਥੇ ਆ, ਗੋ ਟੂ ਪੇਰੈਂਟ ਟੀਚਰ ਮੀਟਿੰਗਸ ਦੇ ਵਿੱਚ ਜਾਂਦੇ ਹੈਗੇ ਆ। ਤੇ ਬਹੁਤ ਸਾਰੇ ਲੋਕ ਇਹ ਨਹੀਂ ਚਾਹੁੰਦੇ ਵੀ ਅਮਰੀਕਨ ਪੁਲਿਸ ਜੋ ਆ ਉਹ ਉਹਨਾਂ ਨੂੰ ਇੱਥੋਂ ਪਿਕਅਪ ਕਰੇ ਤੇ ਡਿਪੋਰਟ ਕਰ ਦੇਵੇ। ਸੋ ਠੀਕ ਆ, ਕਹਿੰਦੇ ਵੀ ਹਾਂ ਉਹਨਾਂ ਨੂੰ ਸਿਟੀਜ਼ਨਸ਼ਿਪ ਨਾ ਦਿਓ, ਪਰ ਸਾਨੂੰ ਮਿਡਲ ਗਰਾਊਂਡ ਵਿੱਚ ਕੋਈ ਨਾ ਕੋਈ ਉਹਨਾਂ ਨੂੰ ਵਰਕ ਪਰਮਿਟ ਜਾਂ ਇਹ ਰਸਤਾ ਚੁਣਨਾ ਚਾਹੀਦਾ, ਜਿਹੜੇ ਕਿ ਇੰਨੇ ਸਾਲਾਂ ਤੋਂ ਟੈਕਸ ਦੇ ਰਹੇ ਆ, ਲਾ ਅਵਾਇਡਿੰਗ ਹੈਗੇ ਆ, ਕਿਸੇ ਤਰ੍ਹਾਂ ਦਾ ਉਹਨਾਂ ਦਾ ਬੈਡ ਰੈਕਡ ਨਹੀਂ ਹੈਗਾ। ਇਹ ਬਿਲਕੁਲ ਗੱਲ ਉਦਾਂ ਹੀ ਆ ਜਿੱਦਾਂ ਸ਼ਾਨ ਹੈਨਟੀ ਪਿਛਲੇ ਦਿਨਾਂ ਦੇ ਵਿੱਚ ਉਹ ਬੋਲਿਆ ਇਮੀਗ੍ਰੇਸ਼ਨ ਕਸਟਮ ਇਨਫੋਰਸਮੈਂਟ ਕ੍ਰੈਕਡਾਊਨ ਦੇ ਅਗੇਂਸਟ। ਉਹਨਾਂ ਨੇ ਕਿਹਾ ਵੀ ਆਈਸ ਪਰਫੈਕਟ ਤਾਂ ਨਹੀਂ ਆ, ਪਰ ਉਹ ਬੈਟਰ ਜੌਬ ਕਰ ਸਕਦੀ ਆ, ਪਰ ਜਿਸ ਹਿਸਾਬ ਦੇ ਨਾਲ ਹੋਮ ਡੀਪੂ ਜਾਂ ਹੋਰ ਰੈਸਟੋਰੈਂਟਸ ਉਹਨਾਂ ਦੇ ਉੱਤੇ ਛਾਪੇ ਮਾਰ ਕੇ ਲੋਕਾਂ ਨੂੰ ਚੱਕ ਰਹੀ ਆ, ਉਹ ਬਿਲਕੁਲ ਗਲਤ ਹੈਗੀ ਆ। ਉਹ ਕਹਿੰਦਾ ਵੀ ਜੇ ਜਿਹੜੇ ਲੋਕ ਕੰਮ ਕਰ ਰਹੇ ਹੈਗੇ ਆ, ਉੱਥੇ ਇਦਾਂ ਦੀ ਜਿਹੜੀ ਆਈਸ ਵਾਲਿਆਂ ਨੂੰ ਨਹੀਂ ਜਾਣਾ ਚਾਹੀਦਾ। ਤੇ ਇਹ ਇੱਕ ਬਹੁਤ ਵੱਡੀ ਪ੍ਰੋਬਲਮ ਆ। ਸੋ ਜਿਹੜੇ ਲੋਕ ਕੰਮ ਕਰ ਰਹੇ ਆ ਉਹਨਾਂ ਨੂੰ ਕੁਛ ਨਾ ਕੁਛ ਜਿਹੜਾ ਅਲਟਰਨੇਟਿਵ ਹੋਣਾ ਚਾਹੀਦਾ ਹੈਗਾ ਆ। ਸੋ ਇਹਦੇ ਵਿੱਚ ਸ਼ਾਨ ਹੈਨਟੀ ਨੇ ਤਾਂ ਇੱਥੇ ਤੱਕ ਕਿਹਾ ਸੀ ਵੀ, ਕਹਿੰਦੇ ਵੀ ਜਿਹੜੇ ਲੋਕ ਲੰਮੇ ਸਮੇਂ ਤੋਂ ਰਹਿ ਰਹੇ ਆ, ਲਾ ਅਵਾਇਡਿੰਗ ਹੈਗੇ, ਕਿਸੇ ਤਰ੍ਹਾਂ ਦਾ ਰੈਕਡ ਨਹੀਂ, ਉਹਨਾਂ ਨੂੰ $2000 ਤੱਕ ਦੇਣੇ ਚਾਹੀਦੇ ਆ ਵੀ ਆਪਣੇ ਮੁਲਕ ਨੂੰ ਜਾਓ, ਤੇ ਵਾਪਸ ਉਹਨਾਂ ਨੂੰ ਜਿਹੜਾ ਆ ਇੱਥੇ ਬੁਲਾ ਲੈਣਾ ਚਾਹੀਦਾ, ਜਿਹੜੇ ਕੰਟਰੀ ਦੇ ਵਿੱਚ ਇਲੀਗਲੀ ਰਹਿੰਦੇ ਸੀ। ਗਵਰਨਮੈਂਟ $2000 ਦੇਵੇ ਤੇ ਉਹਨਾਂ ਦੀ ਵੈਟਿੰਗ ਹੋਵੇ ਤੇ ਮੁੜ ਕੇ ਉਹਨਾਂ ਨੂੰ ਇੱਥੇ ਰੱਖ ਲਿਆ ਜਾਵੇ। ਸੋ ਨਿਊਟ ਗਿੰਗਰਿਚ ਜੋ ਇਸ ਹੱਕ ਦੇ ਵਿੱਚ ਆਏ ਹੈਗੇ। ਜੀ, ਸੰਬੰਧ ਵਿੱਚ ਜਿਹੜੇ ਸਾਬਕਾ ਸਪੀਕਰ ਆ ਨਿਊਟ ਗਿੰਗਰਿਚ ਜੋ ਰਿਪਬਲਿਕਨ ਰਹੇ ਹੈਗੇ ਜਾਰਜੀਆ ਤੋਂ, ਉਹਨਾਂ ਨੇ ਇਹ ਕਿਹਾ ਆ ਵੀ ਖਾਸ ਕਰਕੇ ਇਮੀਗ੍ਰੇਸ਼ਨ ਦੇ ਮਾਮਲੇ ਦੇ ਉੱਤੇ ਕਹਿੰਦੇ ਵੀ ਨੈਸ਼ਨਲ ਕਨਵਰਸੇਸ਼ਨ ਹੋਣੀ ਚਾਹੀਦੀ ਆ, ਪੂਰੇ ਅਮਰੀਕਾ ਦੇ ਵਿੱਚ ਗੱਲਬਾਤ ਹੋਣੀ ਚਾਹੀਦੀ ਆ। ਬਹੁਤ ਸਾਰੇ ਇਮੀਗ੍ਰੈਂਟਸ ਇਸ ਮੁਲਕ ਦੇ ਵਿੱਚ ਇਲੀਗਲੀ ਰਹਿ ਰਹੇ ਆ, ਜਿਹੜੇ ਕਿ ਲਾ ਨੂੰ ਅਵੇ ਕਰ ਰਹੇ ਆ, ਕੋਈ 10 ਸਾਲਾਂ ਤੋਂ, ਕੋਈ 20 ਸਾਲਾਂ ਤੋਂ। ਤੇ ਸਾਡੇ ਉਹ ਗੁੱਡ ਨੇਬਰ ਹੈਗੇ ਆ, ਪੇ ਕਰਦੇ ਆ ਟੈਕਸਸ, ਉਹਨਾਂ ਦੇ ਬੱਚੇ ਇੱਥੇ ਆ, ਗੋ ਟੂ ਪੇਰੈਂਟ ਟੀਚਰ ਮੀਟਿੰਗਸ ਦੇ ਵਿੱਚ ਜਾਂਦੇ ਹੈਗੇ ਆ। ਤੇ ਬਹੁਤ ਸਾਰੇ ਲੋਕ ਇਹ ਨਹੀਂ ਚਾਹੁੰਦੇ ਵੀ ਅਮਰੀਕਨ ਪੁਲਿਸ ਜੋ ਆ ਉਹ ਉਹਨਾਂ ਨੂੰ ਇੱਥੋਂ ਪਿਕਅਪ ਕਰੇ ਤੇ ਡਿਪੋਰਟ ਕਰ ਦੇਵੇ। ਸੋ ਠੀਕ ਆ, ਕਹਿੰਦੇ ਵੀ ਹਾਂ ਉਹਨਾਂ ਨੂੰ ਸਿਟੀਜ਼ਨਸ਼ਿਪ ਨਾ ਦਿਓ, ਪਰ ਸਾਨੂੰ ਮਿਡਲ ਗਰਾਊਂਡ ਵਿੱਚ ਕੋਈ ਨਾ ਕੋਈ ਉਹਨਾਂ ਨੂੰ ਵਰਕ ਪਰਮਿਟ ਜਾਂ ਇਹ ਰਸਤਾ ਚੁਣਨਾ ਚਾਹੀਦਾ, ਜਿਹੜੇ ਕਿ ਇੰਨੇ ਸਾਲਾਂ ਤੋਂ ਟੈਕਸ ਦੇ ਰਹੇ ਆ, ਲਾ ਅਵਾਇਡਿੰਗ ਹੈਗੇ ਆ, ਕਿਸੇ ਤਰ੍ਹਾਂ ਦਾ ਉਹਨਾਂ ਦਾ ਬੈਡ ਰੈਕਡ ਨਹੀਂ ਹੈਗਾ। ਇਹ ਬਿਲਕੁਲ ਗੱਲ ਉਦਾਂ ਹੀ ਆ ਜਿੱਦਾਂ ਸ਼ਾਨ ਹੈਨਟੀ ਪਿਛਲੇ ਦਿਨਾਂ ਦੇ ਵਿੱਚ ਉਹ ਬੋਲਿਆ ਇਮੀਗ੍ਰੇਸ਼ਨ ਕਸਟਮ ਇਨਫੋਰਸਮੈਂਟ ਕ੍ਰੈਕਡਾਊਨ ਦੇ ਅਗੇਂਸਟ। ਉਹਨਾਂ ਨੇ ਕਿਹਾ ਵੀ ਆਈਸ ਪਰਫੈਕਟ ਤਾਂ ਨਹੀਂ ਆ, ਪਰ ਉਹ ਬੈਟਰ ਜੌਬ ਕਰ ਸਕਦੀ ਆ, ਪਰ ਜਿਸ ਹਿਸਾਬ ਦੇ ਨਾਲ ਹੋਮ ਡੀਪੂ ਜਾਂ ਹੋਰ ਰੈਸਟੋਰੈਂਟਸ ਉਹਨਾਂ ਦੇ ਉੱਤੇ ਛਾਪੇ ਮਾਰ ਕੇ ਲੋਕਾਂ ਨੂੰ ਚੱਕ ਰਹੀ ਆ, ਉਹ ਬਿਲਕੁਲ ਗਲਤ ਹੈਗੀ ਆ। ਉਹ ਕਹਿੰਦਾ ਵੀ ਜੇ ਜਿਹੜੇ ਲੋਕ ਕੰਮ ਕਰ ਰਹੇ ਹੈਗੇ ਆ, ਉੱਥੇ ਇਦਾਂ ਦੀ ਜਿਹੜੀ ਆਈਸ ਵਾਲਿਆਂ ਨੂੰ ਨਹੀਂ ਜਾਣਾ ਚਾਹੀਦਾ। ਤੇ ਇਹ ਇੱਕ ਬਹੁਤ ਵੱਡੀ ਪ੍ਰੋਬਲਮ ਆ। ਸੋ ਜਿਹੜੇ ਲੋਕ ਕੰਮ ਕਰ ਰਹੇ ਆ ਉਹਨਾਂ ਨੂੰ ਕੁਛ ਨਾ ਕੁਛ ਜਿਹੜਾ ਅਲਟਰਨੇਟਿਵ ਹੋਣਾ ਚਾਹੀਦਾ ਹੈਗਾ ਆ। ਸੋ ਇਹਦੇ ਵਿੱਚ ਸ਼ਾਨ ਹੈਨਟੀ ਨੇ ਤਾਂ ਇੱਥੇ ਤੱਕ ਕਿਹਾ ਸੀ ਵੀ, ਕਹਿੰਦੇ ਵੀ ਜਿਹੜੇ ਲੋਕ ਲੰਮੇ ਸਮੇਂ ਤੋਂ ਰਹਿ ਰਹੇ ਆ, ਲਾ ਅਵਾਇਡਿੰਗ ਹੈਗੇ, ਕਿਸੇ ਤਰ੍ਹਾਂ ਦਾ ਰੈਕਡ ਨਹੀਂ, ਉਹਨਾਂ ਨੂੰ $2000 ਤੱਕ ਦੇਣੇ ਚਾਹੀਦੇ ਆ ਵੀ ਆਪਣੇ ਮੁਲਕ ਨੂੰ ਜਾਓ, ਤੇ ਵਾਪਸ ਉਹਨਾਂ ਨੂੰ ਜਿਹੜਾ ਆ ਇੱਥੇ ਬੁਲਾ ਲੈਣਾ ਚਾਹੀਦਾ, ਜਿਹੜੇ ਕੰਟਰੀ ਦੇ ਵਿੱਚ ਇਲੀਗਲੀ ਰਹਿੰਦੇ ਸੀ। ਗਵਰਨਮੈਂਟ $2000 ਦੇਵੇ ਤੇ ਉਹਨਾਂ ਦੀ ਵੈਟਿੰਗ ਹੋਵੇ ਤੇ ਮੁੜ ਕੇ ਉਹਨਾਂ ਨੂੰ ਇੱਥੇ ਰੱਖ ਲਿਆ ਜਾਵੇ। ਸੋ ਨਿਊਟ ਗਿੰਗਰਿਚ ਜੋ ਇਸ ਹੱਕ ਦੇ ਵਿੱਚ ਆਏ ਹੈਗੇ। ਜੀ, ਸੰਬੰਧ ਵਿੱਚ ਜਿਹੜੇ ਸਾਬਕਾ ਸਪੀਕਰ ਆ ਨਿਊਟ ਗਿੰਗਰਿਚ ਜੋ ਰਿਪਬਲਿਕਨ ਰਹੇ ਹੈਗੇ ਜਾਰਜੀਆ ਤੋਂ, ਉਹਨਾਂ ਨੇ ਇਹ ਕਿਹਾ ਆ ਵੀ ਖਾਸ ਕਰਕੇ ਇਮੀਗ੍ਰੇਸ਼ਨ ਦੇ ਮਾਮਲੇ ਦੇ ਉੱਤੇ ਕਹਿੰਦੇ ਵੀ ਨੈਸ਼ਨਲ ਕਨਵਰਸੇਸ਼ਨ ਹੋਣੀ ਚਾਹੀਦੀ ਆ, ਪੂਰੇ ਅਮਰੀਕਾ ਦੇ ਵਿੱਚ ਗੱਲਬਾਤ ਹੋਣੀ ਚਾਹੀਦੀ ਆ। ਬਹੁਤ ਸਾਰੇ ਇਮੀਗ੍ਰੈਂਟਸ ਇਸ ਮੁਲਕ ਦੇ ਵਿੱਚ ਇਲੀਗਲੀ ਰਹਿ ਰਹੇ ਆ, ਜਿਹੜੇ ਕਿ ਲਾ ਨੂੰ ਅਵੇ ਕਰ ਰਹੇ ਆ, ਕੋਈ 10 ਸਾਲਾਂ ਤੋਂ, ਕੋਈ 20 ਸਾਲਾਂ ਤੋਂ। ਤੇ ਸਾਡੇ ਉਹ ਗੁੱਡ ਨੇਬਰ ਹੈਗੇ ਆ, ਪੇ ਕਰਦੇ ਆ ਟੈਕਸਸ, ਉਹਨਾਂ ਦੇ ਬੱਚੇ ਇੱਥੇ ਆ, ਗੋ ਟੂ ਪੇਰੈਂਟ ਟੀਚਰ ਮੀਟਿੰਗਸ ਦੇ ਵਿੱਚ ਜਾਂਦੇ ਹੈਗੇ ਆ। ਤੇ ਬਹੁਤ ਸਾਰੇ ਲੋਕ ਇਹ ਨਹੀਂ ਚਾਹੁੰਦੇ ਵੀ ਅਮਰੀਕਨ ਪੁਲਿਸ ਜੋ ਆ ਉਹ ਉਹਨਾਂ ਨੂੰ ਇੱਥੋਂ ਪਿਕਅਪ ਕਰੇ ਤੇ ਡਿਪੋਰਟ ਕਰ ਦੇਵੇ। ਸੋ ਠੀਕ ਆ, ਕਹਿੰਦੇ ਵੀ ਹਾਂ ਉਹਨਾਂ ਨੂੰ ਸਿਟੀਜ਼ਨਸ਼ਿਪ ਨਾ ਦਿਓ, ਪਰ ਸਾਨੂੰ ਮਿਡਲ ਗਰਾਊਂਡ ਵਿੱਚ ਕੋਈ ਨਾ ਕੋਈ ਉਹਨਾਂ ਨੂੰ ਵਰਕ ਪਰਮਿਟ ਜਾਂ ਇਹ ਰਸਤਾ ਚੁਣਨਾ ਚਾਹੀਦਾ, ਜਿਹੜੇ ਕਿ ਇੰਨੇ ਸਾਲਾਂ ਤੋਂ ਟੈਕਸ ਦੇ ਰਹੇ ਆ,
ਲਾ ਅਵਾਇਡਿੰਗ ਹੈਗੇ ਆ, ਕਿਸੇ ਤਰ੍ਹਾਂ ਦਾ ਉਹਨਾਂ ਦਾ ਬੈਡ ਰੈਕਡ ਨਹੀਂ ਹੈਗਾ। ਇਹ ਬਿਲਕੁਲ ਗੱਲ ਉਦਾਂ ਹੀ ਆ ਜਿੱਦਾਂ ਸ਼ਾਨ ਹੈਨਟੀ ਪਿਛਲੇ ਦਿਨਾਂ ਦੇ ਵਿੱਚ ਉਹ ਬੋਲਿਆ ਇਮੀਗ੍ਰੇਸ਼ਨ ਕਸਟਮ ਇਨਫੋਰਸਮੈਂਟ ਕ੍ਰੈਕਡਾਊਨ ਦੇ ਅਗੇਂਸਟ। ਉਹਨਾਂ ਨੇ ਕਿਹਾ ਵੀ ਆਈਸ ਪਰਫੈਕਟ ਤਾਂ ਨਹੀਂ ਆ, ਪਰ ਉਹ ਬੈਟਰ ਜੌਬ ਕਰ ਸਕਦੀ ਆ, ਪਰ ਜਿਸ ਹਿਸਾਬ ਦੇ ਨਾਲ ਹੋਮ ਡੀਪੂ ਜਾਂ ਹੋਰ ਰੈਸਟੋਰੈਂਟਸ ਉਹਨਾਂ ਦੇ ਉੱਤੇ ਛਾਪੇ ਮਾਰ ਕੇ ਲੋਕਾਂ ਨੂੰ ਚੱਕ ਰਹੀ ਆ, ਉਹ ਬਿਲਕੁਲ ਗਲਤ ਹੈਗੀ ਆ। ਉਹ ਕਹਿੰਦਾ ਵੀ ਜੇ ਜਿਹੜੇ ਲੋਕ ਕੰਮ ਕਰ ਰਹੇ ਹੈਗੇ ਆ, ਉੱਥੇ ਇਦਾਂ ਦੀ ਜਿਹੜੀ ਆਈਸ ਵਾਲਿਆਂ ਨੂੰ ਨਹੀਂ ਜਾਣਾ ਚਾਹੀਦਾ। ਤੇ ਇਹ ਇੱਕ ਬਹੁਤ ਵੱਡੀ ਪ੍ਰੋਬਲਮ ਆ। ਸੋ ਜਿਹੜੇ ਲੋਕ ਕੰਮ ਕਰ ਰਹੇ ਆ ਉਹਨਾਂ ਨੂੰ ਕੁਛ ਨਾ ਕੁਛ ਜਿਹੜਾ ਆਲਟਰਨੇਟਿਵ ਹੋਣਾ ਚਾਹੀਦਾ ਹੈਗਾ ਆ। ਸੋ ਇਹਦੇ ਵਿੱਚ ਸ਼ਾਨ ਹੈਨਟੀ ਨੇ ਤਾਂ ਇੱਥੇ ਤੱਕ ਕਿਹਾ ਸੀ ਵੀ ਕਹਿੰਦੇ ਵੀ ਜਿਹੜੇ ਲੋਕ ਲੰਮੇ ਸਮੇਂ ਤੋਂ ਰਹਿ ਰਹੇ ਆ, ਲਾ ਅਵਾਇਡਿੰਗ ਹੈਗੇ, ਕਿਸੇ ਤਰ੍ਹਾਂ ਦਾ ਰੈਕਡ ਨਹੀਂ, ਉਹਨਾਂ ਨੂੰ $2000 ਤੱਕ ਦੇਣੇ ਚਾਹੀਦੇ ਆ ਵੀ ਆਪਣੇ ਮੁਲਕ ਨੂੰ ਜਾਓ ਤੇ ਵਾਪਸ ਉਹਨਾਂ ਨੂੰ ਜਿਹੜਾ ਆ ਇੱਥੇ ਬੁਲਾ ਲੈਣਾ ਚਾਹੀਦਾ ਜਿਹੜੇ ਕੰਟਰੀ ਦੇ ਵਿੱਚ ਇਲੀਗਲੀ ਰਹਿੰਦੇ ਸੀ। ਗਵਰਨਮੈਂਟ $2000 ਦੇਵੇ ਤੇ ਉਹਨਾਂ ਦੀ ਵੈਟਿੰਗ ਹੋਵੇ ਤੇ ਮੁੜ ਕੇ ਉਹਨਾਂ ਨੂੰ ਇੱਥੇ ਰੱਖ ਲਿਆ ਜਾਵੇ। ਸੋ ਨਿਊਟ ਗਿੰਗਰਿਚ ਜੋ ਇਸ ਹੱਕ ਦੇ ਵਿੱਚ ਆਏ। जी।